मौत के घाट उतारना चाहिए सी जां नहीं? देखो ये तो मौके के जो हालात होंगे ने उहदे ते डिपेंड होंदा। एक घटना होंदी है, एक दुर्घटना होंदी है, वो दुर्घटना है। ये सही सी जी बिल्कुल। मौत के घाट उतार हाँ जी हाँ जी, ਅੱਗੇ ਤਾਂ ਕੋਈ ਜ਼ਰੂਰਤ ਨਹੀਂ ਕਰੇਗਾ ਇਹ ਕੰਮ ਕਰਨ ਦੀ। ਇਹ ਜੇ ਆਪਾਂ ਇਹੋ ਜਿਹੇ ਮਤਲਬ ਸਜ਼ਾਵਾਂ ਮਿਲਣਗੀਆਂ ਦੋਸ਼ੀਆਂ ਨੂੰ ਤਾਂ ਹੀ ਹਟਣਗੇ ਜੀ। ਨਹੀਂ ਅਸੀਂ ਤਾਂ ਇਹ ਚਾਹੀਦਾ ਹੈਗਾ ਜਿਹੜਾ ਸਿੱਖ ਧਰਮ ਨੂੰ ਕੋਈ ਵੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈਗਾ ਉਹਨੂੰ ਇਸੇ ਤਰ੍ਹਾਂ ਉਹਦਾ ਅਰਦਾਸਾ ਸੋਧਿਆ ਜਾਣਾ ਚਾਹੀਦਾ ਹੈ। ਅਟੈਕ ਹੀ ਸਾਡੇ ਦਿਲ ਦੇ ਉੱਤੇ ਕੀਤਾ ਜਾਵੇ ਤੇ ਦਿਲ ਦੇ ਉੱਤੇ ਅਟੈਕ ਕਰਨ ਵਾਲੇ ਬੰਦੇ ਨੂੰ ਫਿਰ ਉੱਥੇ ਜੋ ਰਿਐਕਸ਼ਨ ਹੈ ਉਹ ਮੌਕੇ ਦਾ ਉਹੀ ਹੋਣਾ ਸੀਗਾ। ਤੇ ਸਾਨੂੰ 8-9 ਸਾਲ ਹੋ ਗਏ ਇਨਸਾਫ ਨੂੰ ਉਡੀਕਦੇ ਆ ਤੇ ਵੇਖੋ ਦਰਬਾਰ ਸਾਹਿਬ ਤੇ ਅਟੈਕ ਜੇ ਅਬਦਾਲੀ ਵਰਗਿਆਂ ਨੇ ਕੀਤਾ ਉਹ ਨਹੀਂ ਬਖਸ਼ੇ ਗਏ ਤੇ ਮੌਕੇ ਦੇ ਉੱਤੇ ਫਿਰ ਸਿੰਘਾਂ ਕੋਲੋਂ ਨਹੀਂ ਰਿਹਾ ਗਿਆ ਤੇ ਉਹ ਐਕਸ਼ਨ ਹੋ ਗਿਆ ਕਿ ਜੀ ਉਹਨੂੰ ਫੜਿਆ ਜਾਂਦਾ ਜਾਂ ਉਹਨੂੰ ਫੜ ਕੇ ਤੇ ਫਿਰ ਉਹਦੇ ਤੋਂ ਇੰਟਰੋਗੇਸ਼ਨ ਕੀਤੀ। ਮੈਂ ਕਹਿੰਦਾ ਕਿ ਜਿਹੜਾ ਆਨੰਦਪੁਰ ਸਾਹਿਬ ਵਾਲਾ ਫੜਿਆ ਆ ਜਾਂ ਹੋਰ ਫੜੇ ਆ ਉਹਨਾਂ ਕੋਲੋਂ ਕੀ ਬਕਾ ਲਿਆ ਤੁਸੀਂ? ਉਹਨਾਂ ਕੋਲੋਂ ਫੜ ਕੇ ਕੁਝ ਬਕਾ ਕੇ ਸਾਨੂੰ ਇਨਸਾਫ ਦਿੱਤਾ ਹੋਏ ਤੇ ਫਿਰ ਅਸੀਂ ਅੱਗੇ ਸੋਚ ਸਕਦੇ ਹਾਂ। ਸਾਰੇ ਇਕੱਠੇ ਹੋ ਗਏ ਆ ਸਾਡੇ ਵਿਰੋਧੀ, ਚਾਹੇ ਉਹ ਕਾਮਰੇਡ ਹੈ ਜਾਂ ਏਜੰਸੀਆਂ ਦੇ ਬੰਦੇ ਆ ਜਾਂ ਦੂਸਰੇ ਦੇਸ਼ਾਂ ਦੇ, ਉਹ ਸਾਰੇ ਹੁਣ ਇਕੱਠੇ ਹੋ ਕੇ ਕਹਿ ਰਹੇ ਆ ਕਿ ਸਿੱਖਾਂ ਨੇ ਗਲਤ ਕਰਤਾ ਜੀ। ਪਰ ਜਿਹੜਾ ਸਿੱਖਾਂ ਨਾਲ ਗਲਤ ਹੁੰਦਾ ਆ ਰਿਹਾ ਉਹਦਾ ਕੀ ਹੈ? ਆਪਾਂ ਨਹੀਂ ਇਸ ਬਾਰੇ ਕੁਝ ਕਰਾਂਗੇ ਫਿਰ ਤਾਂ ਬਾਈ ਅੱਗੇ ਇਹਨਾਂ ਨੇ ਘਰਾਂ ਤੱਕ ਪਹੁੰਚ ਜਾਣਾ ਆਪਣੇ। ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਤੁਸੀਂ ਆਪ ਸੋਚੋ। ਕਿਉਂਕਿ ਅੱਗੇ ਨੂੰ ਜਿਹੜਾ ਕੋਈ ਹੱਥ ਪਾਊਗਾ ਉਹਨੂੰ ਕੰਬੂਗਾ, ਪੈਸੇ ਲੈ ਕੇ ਵੀ ਕੰਬੂਗਾ। ਇਹ ਹੋਣਾ ਚਾਹੀਦਾ ਬਹੁਤ ਅੱਛਾ। ਜਿਹੜਾ ਸਾਡੇ ਪਿਓ ਨੇ ਨੂੰ ਕੋਈ ਹੱਥ ਪਾਊਗਾ ਉਹਦੇ ਬੱਚੇ ਪਿਓ ਨੂੰ ਹੱਥ ਪਾਣ ਦੇ ਦੂੰਗੇ। ਜੋ ਵੀ ਹੋਇਆ ਬਹੁਤ ਅੱਛਾ ਹੋਇਆ, ਚਟਕਾਣਾ ਚਾਹੀਦਾ ਨਾਲ ਦੀ ਨਾਲ ਬੇਅਦਬੀ ਵਾਲੇ ਨੂੰ। ਨਿਰੰਤਰ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਜਿਨ੍ਹਾਂ ਦੇ ਉੱਪਰ ਸਰਕਾਰ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ। ਪਰ ਉਹ ਜਿਹੜੀ ਹਕੀਕੀ ਤੌਰ ਤੇ ਕਹਿ ਸਕਦੇ ਹਾਂ ਕਿ ਜਿਹੜਾ ਅਮਲੀ ਜਾਮਾ ਉਹਨੂੰ ਉਸ ਕਾਰਵਾਈ ਨੂੰ ਨਹੀਂ ਪਹਿਨਾਇਆ ਜਾਂਦਾ, ਕਿਉਂਕਿ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਸੀ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿੱਥੇ ਆਮ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ ਸਨ, ਉੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਕਿ ਪੰਥ ਵਿਰੋਧੀ ਦੋਸ਼ੀ ਦੇ ਵੱਲੋਂ ਜਿਹੜਾ ਸੀ ਉੱਥੇ ਇੱਕ ਸਿਗਰਟ ਪੀ ਕੇ ਸੁੱਟੀ ਜਾਂਦੀ ਹੈ, ਜਿਸ ਦੇ ਨਾਲ ਸਿੱਖ ਪੰਥ ਦਾ ਹਿਰਦਾ ਵਲੂੰਦਰਿਆ ਜਾਂਦਾ। ਪਰ ਉਸ ਤੋਂ ਕੁਝ ਸਮੇਂ ਬਾਅਦ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਨੀਵਾਰ ਵਾਲੇ ਦਿਨ ਕੁਝ ਦਿਨ ਪਹਿਲਾਂ ਜਿਹੜਾ ਸੀ ਇੱਕ ਸ਼ਖਸ ਦੇ ਵੱਲੋਂ ਸੋਦਰ ਰਹਿਰਾਸ ਜੀ ਦੀ ਬਾਣੀ ਦਾ ਪਾਠ ਚੱਲ ਰਿਹਾ ਹੁੰਦਾ ਹੈ, ਜਿਸ ਸਮੇਂ ਦੇ ਦਰਮਿਆਨ ਉਸ ਦੇ ਵੱਲੋਂ ਜੰਗਲੇ ਨੂੰ ਟੱਪ ਕੇ ਕਿਰਪਾਨ ਪਕੜ ਕੇ ਜਿਹੜਾ ਸੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਿਆਂ ਦੇ ਉੱਪਰ ਪੈਰ ਰੱਖੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਕੁਝ ਹੀ ਸਾਜ਼ਿਸ਼ ਚੱਲਦੀ ਆ ਰਹੀ ਸੀ। ਪਰ ਅੱਜ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਜਾਂ ਵੱਖ-ਵੱਖ ਤਰੀਕਿਆਂ ਦੇ ਨਾਲ ਇੱਕ ਧਿਰ ਇਸ ਤਰ੍ਹਾਂ ਦੀ ਪੈਦਾ ਹੈ ਕਿ ਜਿਹੜੀ ਧਿਰ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਸ਼ਖਸ ਨੂੰ ਮੌਤ ਦੇ ਘਾਟ ਉਤਾਰਨਾ ਉਹ ਸਹੀ ਨਹੀਂ ਹੈ। ਉਹ ਮੌਬ ਲੀਚਿੰਗ ਦਾ ਜਿਹੜਾ ਹੈ ਇਸ ਤਰ੍ਹਾਂ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਬਾਰੇ ਲੋਕ ਕੀ ਸੋਚਦੇ ਨੇ ਕਿ ਜਦੋਂ ਕਾਨੂੰਨੀ ਵਿਵਸਥਾ ਦੋਸ਼ੀਆਂ ਨੂੰ ਬਣਦੀ ਹੋਈ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਫਿਰ ਕਿਸ ਤਰੀਕੇ ਦੇ ਨਾਲ ਉਹਦੀ ਸਜ਼ਾ ਦੇਣੀ ਚਾਹੀਦੀ ਹੈ ਕਿ ਜਦੋਂ ਸਾਡੇ ਉੱਪਰ ਕੋਈ ਵਾਰ ਕਰਦਾ ਹੈ ਤਾਂ ਅਸੀਂ ਵੀ ਉਹਦੇ ਵਾਰ ਦਾ ਤੁਰੰਤ ਵਾਰ ਦੇ ਵਿੱਚ ਜਵਾਬ ਦਿੰਦੇ ਹਾਂ। ਜੇ ਸਾਡੇ ਨਾਲ ਕੋਈ ਤੇਜ਼ਧਾਰ ਹਥਿਆਰ ਦੇ ਉੱਪਰ ਹਮਲਾ ਕਰਦਾ ਹੈ ਤਾਂ ਅਸੀਂ ਵੀ ਤੇਜ਼ਧਾਰ ਹਥਿਆਰ ਦੇ ਨਾਲ ਉਹਦੇ ਉੱਪਰ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਅੱਜ ਚਮਕੌਰ ਸਾਹਿਬ ਦੇ ਵਿੱਚ ਆਏ ਹਾਂ, ਨੌਜਵਾਨਾਂ ਦੇ, ਬੀਬੀਆਂ ਦੇ, ਭੈਣਾਂ ਦੇ, ਵੀਰਾਂ ਦੇ ਜਿਹੜਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਮਸਲੇ ਬਾਰੇ ਕੀ ਸੋਚਦੇ ਆ। ਜਿਹੜਾ ਦੋਸ਼ੀ ਦਰਬਾਰ ਸਾਹਿਬ ਦੇ ਵਿੱਚ ਆਉਂਦਾ ਹੈ ਕਿ ਉਸ ਦੇ ਨਾਲ ਕਿਸ ਤਰੀਕੇ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਸੀ, ਕਿ ਉਸ ਨੂੰ ਛੱਡ ਦੇਣਾ ਚਾਹੀਦਾ ਸੀ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਪੂਰਾ ਪੱਖ ਲੈਣ ਦਾ ਯਤਨ ਕਰਾਂਗੇ। ਵੀਰ ਜੀ ਸਭ ਤੋਂ ਪਹਿਲਾਂ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੇ ਦਰਬਾਰ ਸਾਹਿਬ ਦੇ ਵਿੱਚ ਘਟਨਾ ਹੁੰਦੀ ਹੈ, ਦੋਸ਼ੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ, ਕਿਵੇਂ ਦੇਖਦੇ ਹੋ? ਉਤਾਰਨਾ ਚਾਹੀਦਾ ਸੀ ਜਾਂ ਨਹੀਂ? ਇਹ ਕੰਸਰਨ ਦੋ ਹੋ ਸਕਦੇ ਨੇ, ਪਰਸਨਲ ਤੇ ਪੋਲੀਟੀਕਲ। ਜਿਹਦਾ ਪਰਸਨਲ ਹੈ ਇੱਕ ਇੰਡੀਵਿਜੂਅਲ ਦਾ ਤਾਂ ਵੀ ਸਹੀ ਆ ਉਹ, ਕਿਉਂਕਿ ਦੂਜਾ ਕੋਈ ਇੰਡੀਵਿਜੂਅਲ ਫਿਰ ਅੱਗੇ ਤਾਂ ਇਹ ਜੀ ਹਿੰਮਤ ਨਹੀਂ ਕਰੂਗਾ। ਤੇ ਗਲਤ ਅਸੀਂ ਤਾਂ ਕਹਿ ਸਕਦੇ ਹਾਂ ਜੇ ਸਾਨੂੰ ਪਤਾ ਹੋਵੇ ਇਸ ਗੱਲ ਦਾ ਕਿ ਉਹ ਪੋਲੀਟੀਕਲ ਸਾਜ਼ਿਸ਼ ਹੈ।
ਤੁਹਾਨੂੰ ਕੀ ਲੱਗਦਾ ਇਹਦੇ ਵਿੱਚ? ਫਿਰ ਉਹ ਬੰਦਾ ਮਾਰਿਆ ਗਿਆ, ਪਰ ਜਿਹੜੇ ਅਸਲ ਨੇ ਉਹ ਬਚੇ ਹੋਏ ਨੇ। ਅਸਲ ਕੌਣ ਲੱਗਦੇ ਨੇ? ਅਸਲ ਜੇ ਪੋਲੀਟੀਕਲ ਇਸ਼ੂ ਦੋ ਕੰਸਰਨ ਹੋ ਸਕਦੇ ਨੇ, ਪਰਸਨਲ ਹੋ ਸਕਦਾ, ਇੱਕ ਪੋਲੀਟੀਕਲ ਹੋ ਸਕਦਾ। ਪੋਲੀਟੀਕਲੀ ਮੋਟੀਵੇਟਡ ਬੰਦਾ ਜਿਹੜਾ ਹੈਗਾ ਏ ਉਹ ਗਾਈਡ ਕਰਿਆ ਵਾ, ਉਹਨੂੰ ਤਿਆਰ ਕਰਿਆ ਵਾ, ਹਨਾ, ਤੇ ਉਹਨੂੰ ਭੇਜਿਆ ਗਿਆ ਉਹ ਕੰਮ ਕਰਨ ਲਈ। ਜੇ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ 2015 ਤੋਂ ਬੇਰਬੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਸੀ ਤਾਂ ਸਾਰਾ ਕੰਸਰਨ ਪੋਲੀਟੀਕਲ ਹੈ, ਜਿਹੜਾ ਸੀ ਉਹ ਇੱਕ ਸਿਰਸੇ ਦੇ ਨਾਲ ਜੁੜਿਆ ਹੋਇਆ ਸੀ। ਸਾਰਾ ਡੇਰਾ ਕੰਸਰਨ ਸਿਰਸੇ ਦੇ ਨਾਲ ਪੋਲੀਟੀਕਲ ਹੈ, ਸਾਰਾ ਕੰਸਰਨ ਪੋਲੀਟੀਕਲ ਹੈ, ਟੋਟਲ ਕੰਸਰਨ ਪੋਲੀਟੀਕਲ ਹੈ। ਫਿਰ ਮੌਤ ਦੇ ਘਾਟ ਉਤਾਰਨਾ ਚਾਹੀਦਾ ਸੀ ਜਾਂ ਨਹੀਂ? ਦੇਖੋ ਇਹ ਤਾਂ ਮੌਕੇ ਦੇ ਜੋ ਹਾਲਾਤ ਹੁੰਦੇ ਨੇ ਉਹਦੇ ਤੇ ਡਿਪੈਂਡ ਹੁੰਦਾ। ਇੱਕ ਘਟਨਾ ਹੁੰਦੀ ਹੈ, ਇੱਕ ਦੁਰਘਟਨਾ ਹੁੰਦੀ ਹੈ। ਉਹ ਦੁਰਘਟਨਾ ਹੈ, ਘਟਨਾ ਹੁੰਦੀ ਹੈ ਕਿ ਮੈਂ ਜਾਣਬੁੱਝ ਕੇ ਕੁਝ ਕੀਤਾ, ਉਹ ਉਹਨੇ ਕੀਤਾ। ਉਹ ਤੋਂ ਬਾਅਦ ਜੋ ਹੋਇਆ, ਜੋ ਉਹਨਾਂ ਨੇ ਕੀਤਾ, ਉਹ ਮਾਰਿਆ ਗਿਆ ਬੰਦਾ, ਉਹ ਦੁਰਘਟਨਾ। ਪਰ ਹੈਪਨਿੰਗ ਤਾਂ ਹੋਈ ਹੈ, ਪਹਿਲਾਂ ਗਲਤ ਹੋਈ ਹੈ ਤੇ ਉਸ ਤੋਂ ਬਾਅਦ ਹੋਰ ਗਲਤ ਹੋਈ ਹੈ। ਹੁਣ ਇਹਨੂੰ ਸਹੀ ਜਾਂ ਗਲਤ ਅਸੀਂ ਨਹੀਂ ਠਹਿਰਾ ਸਕਦੇ। ਉਹ ਦੇਖ ਲੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਘਟਨਾ ਵਾਪਰਦੀ ਹੈ। ਸੋਦਰ ਰਹਿਰਾਜ ਜੀ ਦੀ ਬਾਣੀ ਦੇ ਸਮੇਂ ਇੱਕ ਦੋਸ਼ੀ ਜਾਂਦਾ ਜਿਹੜਾ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੰਗਤ ਦੇ ਵੱਲੋਂ। ਇਸ ਘਟਨਾ ਕਰਮ ਨੂੰ ਕਿਵੇਂ ਦੇਖਦੇ ਹੋ? ਸਹੀ ਸੀ ਜਾਂ ਗਲਤ ਸੀਗਾ? ਇਹ ਸਹੀ ਸੀ ਜੀ, ਬਿਲਕੁਲ। ਮੌਤ ਦੇ ਘਾਟ ਉਤਾਰਨਾ, ਹਾਂਜੀ ਹਾਂਜੀ, ਅੱਗੇ ਤਾਂ ਕੋਈ ਜ਼ਰੂਰਤ ਨਹੀਂ ਕਰੇਗਾ ਇਹ ਕੰਮ ਕਰਨ ਦੀ। ਪਹਿਲਾਂ ਵੀ ਬੇਅਦਬੀਆਂ ਹੋਈਆਂ ਬਹੁਤ, ਬਰਗਾੜੀ ਕਾਂਡ ਹੋਇਆ, ਹੋਰ ਵੀ ਹੋਏ। ਉਸ ਤੋਂ ਦੂਜੇ ਦਿਨ ਫੇਰ ਕਪੂਰਥਲੇ ਹੋ ਗਈ, ਉਸ ਤੋਂ ਦੂਜੇ ਦਿਨ ਫੇਰ ਕਪੂਰਥਲੇ ਨਿਸ਼ਾਨ ਸਾਹਿਬ ਦੀ ਹੋ ਗਈ। ਇਹ ਜੇ ਆਪਾਂ ਇਹੋ ਜਿਹੇ ਮਤਲਬ ਸਜ਼ਾਵਾਂ ਮਿਲਣਗੀਆਂ ਦੋਸ਼ੀਆਂ ਨੂੰ ਤਾਂ ਹੀ ਹਟਣਗੇ ਜੀ। ਬਾਬਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਦਰਬਾਰ ਸਾਹਿਬ ਦੇ ਵਿੱਚ ਦੋਸ਼ੀ ਬੇਅਦਬੀ ਕਰਨ ਵਾਸਤੇ ਆਉਂਦਾ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਸਹੀ ਸੀ ਜਾਂ ਗਲਤ ਸੀ? ਸਹੀ ਸੀਗਾ ਜੀ, ਬਹੁਤ ਵਧੀਆ। ਇਹਦਾ ਮੌਕਾ ਟਕਾਇਆ ਗਿਆ ਇਹ, ਠੀਕ ਹੈ ਨਹੀਂ, ਇਹ ਜਿਹਾ ਬਖਸ਼ਿਆ ਨਹੀਂ ਜਾਣਾ ਚਾਹੀਦਾ। ਹਾਂਜੀ, ਜਿਹੜੀ ਧਿਰ ਇਸ ਘਟਨਾ ਦੀ ਆਲੋਚਨਾ ਕਰ ਰਹੀ ਹੈ ਕਿ ਦੋਸ਼ੀ ਨੂੰ ਨਹੀਂ ਸੀ ਮਾਰਨਾ ਚਾਹੀਦਾ, ਉਹ ਢੰਡਰੀਆਂ ਵਾਲਾ ਹੋਵੇ ਜਾਂ ਕੋਈ ਹੋਰ ਹੋਵੇ, ਉਹ ਤਾਂ ਪਖੰਡ ਨੇ ਉਹਨਾਂ ਦੇ, ਢੰਡੀਆਂ ਵਾਲੇ ਦੇ ਪਖੰਡ ਨੇ, ਠੀਕ ਹੈ ਨਾ ਜੀ। ਇਹ ਤਾਂ ਕੋਈ ਲੋੜ ਨਹੀਂ ਹੈਗੀ, ਇਹ ਆਉਣੇ ਮੌਕੇ ਤੇ ਜਿਹੜਾ ਆ ਗਿਆ ਉਹਨੂੰ ਸੋਧ ਦੇਣਾ ਚਾਹੀਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਇੱਥੇ ਹੋਰ ਵੀ ਸੁਹਿਰਦ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜੇ ਦਿਨ ਪਹਿਲਾਂ ਸਿੱਖਾਂ ਦੇ ਸਰਵੋਤਮ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦੋਸ਼ੀ ਦੇ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਸਿੱਖ ਸੰਗਤ ਦੇ ਵੱਲੋਂ ਉਸ ਨੂੰ ਮੌਕੇ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਸਹੀ ਸੀ ਜਾਂ ਗਲਤ ਸੀ? ਬਿਲਕੁਲ ਗਲਤ, ਠੀਕ ਤਾਂ ਜੀ, ਬਿਲਕੁਲ ਠੀਕ ਤਾਂ ਐਸਾ ਹੀ ਹੋਣਾ ਚਾਹੀਦਾ, ਕਿਉਂਕਿ ਇਹ ਘਟਨਾਵਾਂ ਬਾਰ-ਬਾਰ ਕਿਉਂ ਹੋ ਰਹੀਆਂ ਹੈ। ਇੱਦਾਂ ਦੇਖੋ ਕਿਸੇ ਦੇ, ਅਸੀਂ ਕਿਸੇ ਨੂੰ ਕਹਿੰਦੇ ਭੈ ਕਾਹੂ ਕੋ ਦੇਤਨਾ ਨਾ ਪੈ ਮਾਨਤਾਨ। ਅਸੀਂ ਤਾਂ ਸਿੱਖ ਧਰਮ ਦਾ ਸਰਬ ਦਾ ਸਾਂਝਾ ਹੈ। ਜੇ ਹੁਣ ਜਾਣਬੁੱਝ ਕੇ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦਾ ਫਿਰ ਉਹਦਾ ਤਾਂ, ਕਿਉਂਕਿ ਇਹਦਾ ਕੌਮ ਐਸੀ ਹੈ ਜੀ 300 ਸਾਲ ਤੱਕ ਨਹੀਂ ਭੁੱਜਦੀ। ਇਹ ਤਾਂ ਬਹੁਤ ਗਲਤ ਕੰਮ ਕਰ ਰਹੇ ਜੋ ਵੀ ਕੋਈ ਕਰ ਰਿਹਾ। ਆ ਜਿਹੜੀ ਧਿਰ ਰਣਜੀਤ ਸਿੰਘ ਢੰਡਰੀਆਂ ਵਾਲੇ ਦੀ ਗੱਲ ਕਰਦੇ ਆ ਤਾਂ ਉਹ ਇਸ ਘਟਨਾ ਦੀ ਆਲੋਚਨਾ ਕਰ ਰਿਹਾ, ਕਹਿੰਦੇ ਨਹੀਂ ਸੀ ਮਾਰਨਾ ਚਾਹੀਦਾ, ਸਬੂਤ ਮਿਟ ਗਏ। ਨਹੀਂ, ਇਹ ਉਹ ਆਪਣੀ ਸੋਚਣੀ ਅਲੱਗ-ਅਲੱਗ ਹੈ। ਦੇਖੋ ਨਹੀਂ, ਅਸੀਂ ਇਸ ਨਾਲ ਸਹਿਮਤ ਨਹੀਂ ਹਾਂ। ਬਾਬਾ ਜੀ ਤੁਸੀਂ ਕਿਵੇਂ ਸੋਚਦੇ ਹੋ? ਨਹੀਂ, ਅਸੀਂ ਤਾਂ ਇਹ ਚਾਹੀਦਾ ਹੈਗਾ ਜਿਹੜਾ ਸਿੱਖ ਧਰਮ ਨੂੰ ਕੋਈ ਵੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈਗਾ, ਉਹਨੂੰ ਇਸੇ ਤਰ੍ਹਾਂ ਉਹਦਾ ਅਰਦਾਸਾ ਸੋਧਿਆ ਜਾਣਾ ਚਾਹੀਦਾ ਹੈ। ਵਾਹ, ਚੰਗਾ ਹੋਇਆ, ਚੰਗਾ ਕੀਤਾ ਗਿਆ। ਬਾਬਾ ਜੀ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਕਿਹਾ ਹੈ ਕਿ ਦੋਸ਼ੀ ਨੂੰ ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਸੋਧਣਾ ਬਿਲਕੁਲ ਜਾਇਜ਼ ਸੀ। ਤਾਂ ਸੱਚਮੁੱਚ ਜਦੋਂ ਕੋਈ ਸਰਕਾਰ ਇਸ ਤਰ੍ਹਾਂ ਤਰੀਕੇ ਦੇ ਨਾਲ ਕਾਰਵਾਈ ਨਹੀਂ ਕਰਦੀ ਤਾਂ ਦੋਸ਼ੀਆਂ ਨੂੰ ਸੁਭਾਵਿਕ ਤੌਰ ਤੇ ਲੋਕਾਂ ਦੇ ਵੱਲੋਂ ਫੈਸਲਾ ਆਪਣੇ ਹੱਥ ਦੇ ਵਿੱਚ ਲੈ ਕੇ ਆਪ ਕੀਤਾ ਜਾਂਦਾ ਹੈ। ਇਸ ਗੱਲ ਦੀ ਜਿਹੜੀ ਪੁਸ਼ਟੀ ਮੈਂ ਨਹੀਂ ਕਰ ਰਿਹਾ, ਇੱਥੇ ਨੌਜਵਾਨ ਸਿੱਖ ਸੰਗਤ ਕਰਦੀ ਹੈ, ਕਿਉਂਕਿ ਲੋਕਾਂ ਦੇ ਉੱਪਰ ਲੋਕਤੰਤਰ ਹੈ, ਲੋਕਾਂ ਦੀ ਗੱਲ ਕੀਤੀ ਜਾਂਦੀ ਹੈ, ਲੋਕ ਇਹਨਾਂ ਘਟਨਾਵਾਂ ਦਾ ਫੈਸਲਾ ਕਰਦੇ ਆ। ਬਾਬਾ ਜੀ ਦਰਬਾਰ ਸਾਹਿਬ ਦੇ ਵਿੱਚ ਕੁਝ ਦਿਨ ਪਹਿਲਾਂ ਦੋਸ਼ੀ ਆਉਂਦਾ ਹੈ ਬੇਅਦਬੀ ਦੀ ਮਨਸ਼ਾ ਲੈ ਕੇ, ਮੌਕੇ ਤੇ ਸੋਧ ਦਿੱਤਾ ਜਾਂਦਾ ਹੈ, ਸਹੀ ਸੀ ਜਾਂ ਗਲਤ ਸੀ, ਸੋਧਣਾ ਚਾਹੀਦਾ ਸੀ ਜਾਂ ਨਹੀਂ ਸੀ? ਵੇਖੋ ਜੀ, ਜਦੋਂ ਅਟੈਕ ਹੀ ਸਾਡੇ ਦਿਲ ਦੇ ਉੱਤੇ ਕੀਤਾ ਜਾਵੇ ਤੇ ਦਿਲ ਦੇ ਉੱਤੇ ਅਟੈਕ ਕਰਨ ਵਾਲੇ ਬੰਦੇ ਨੂੰ ਫਿਰ ਉੱਥੇ ਜੋ ਰਿਐਕਸ਼ਨ ਹੈ ਉਹ ਮੌਕੇ ਦਾ ਉਹੀ ਹੋਣਾ ਸੀਗਾ। ਤੇ ਸਾਨੂੰ 8-9 ਸਾਲ ਹੋ ਗਏ ਇਨਸਾਫ ਨੂੰ ਉਡੀਕਦੇ ਆ। ਬੇਅਦਬੀਆਂ ਦਾ ਦੌਰ ਜਿਹੜਾ 8-9 ਸਾਲ ਤੋਂ ਚੱਲ ਰਿਹਾ ਸੀ, ਨਾ ਬਰਗਾੜੀ ਵਾਲਾ ਇਨਸਾਫ ਮਿਲਿਆ, ਨਾ ਆਨੰਦਪੁਰ ਸਾਹਿਬ ਵਾਲਾ ਜਿਹੜਾ ਫੜ ਕੇ ਪੁਲਿਸ ਨੂੰ ਫੜਾਤਾ ਉਹਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ। ਤੇ ਜਿਹੜੀਆਂ ਸੰਗਤਾਂ ਸੀਗੀਆਂ ਉਹ ਨਾਰਾਜ਼ ਸੀਗੀਆਂ ਸ਼੍ਰੋਮਣੀ ਕਮੇਟੀ ਦੇ ਉੱਤੇ। ਤੇ ਲੋਕ ਸਿੱਖ ਸੰਗਤਾਂ ਕਹਿੰਦੀਆਂ ਸਨ ਕਿ ਜਿਹੜੇ ਵਰਸ਼ੇ ਫੜ ਕੇ ਉੱਥੇ ਤੁਸੀਂ ਤਨਖਾਹਾਂ ਵਾਲੇ ਰੱਖੇ ਆ, ਉਹਨਾਂ ਨੇ ਪੁਲਿਸ ਨੂੰ ਕਿਉਂ ਫੜਾਇਆ, ਆਪ ਕਿਉਂ ਨਹੀਂ ਸੋਧਾ ਲਾਇਆ? ਤੇ ਜੇ ਅੱਜ ਉਹਨਾਂ ਨੇ ਉੱਥੇ ਦਰਬਾਰ ਸਾਹਿਬ, ਯਾਨੀ ਕਿ ਉਹ ਇਹ ਕਹਿੰਦੇ ਪਏ ਆ ਕਿ ਪਹਿਲਾਂ ਆਮ ਗੁਰੂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਉਹਨਾਂ ਨੇ ਬੇਅਦਬੀਆਂ ਕੀਤੀਆਂ, ਟੀਕਾ ਲਾ ਕੇ ਦੇਖਿਆ ਕਿ ਕਿੰਨਾ ਕੁ ਦਰਦ ਝੱਲਦੇ ਆ।
ਜਦੋਂ ਉੱਥੋਂ ਤੱਕ ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਇਹ ਹੋਰ ਚੱਲਦੇ ਆ, ਇਹਦੇ ਨਾਲ ਕੋਈ ਜ਼ਿਆਦਾ ਖਲਾਰਾ ਨਹੀਂ ਪਿਆ, ਤੇ ਉਹ ਹੁਣ ਸਾਨੂੰ ਉਕਸਾਉਣ ਵਾਸਤੇ ਉਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ। ਤੇ ਵੇਖੋ ਦਰਬਾਰ ਸਾਹਿਬ ਤੇ ਅਟੈਕ ਜੇ ਅਬਦਾਲੀ ਵਰਗਿਆਂ ਨੇ ਕੀਤਾ ਉਹ ਨਹੀਂ ਬਖਸ਼ੇ ਗਏ, ਤੇ ਮੌਕੇ ਦੇ ਉੱਤੇ ਫਿਰ ਸਿੰਘਾਂ ਕੋਲੋਂ ਨਹੀਂ ਰਿਹਾ ਗਿਆ ਤੇ ਉਹ ਐਕਸ਼ਨ ਹੋ ਗਿਆ। ਉਹ ਐਕਸ਼ਨ ਦਾ ਰਿਐਕਸ਼ਨ ਸੀਗਾ, ਤੇ ਉਹ ਮੌਕੇ ਦੇ ਉੱਤੇ ਜਿਹੜਾ ਹੀ ਹੋ ਗਿਆ। ਜੇ ਉਹ ਜਿਉਂਦਾ ਰਹਿੰਦਾ ਚਲੋ ਉਹਦੇ ਕੋਲ ਸਬੂਤ ਮਿਲ ਜਾਣੇ ਸੀ। ਅੱਜ ਦੇ ਜਿਹੜੇ ਅਖੌਤੀ ਕਾਮਰੇਡ ਜਿਹੜੀ ਸੋਚ ਵਾਲੇ ਵਿਦਵਾਨ ਹੈ ਜਿਨ੍ਹਾਂ ਦਾ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ, ਉਹ ਕਹਿ ਰਹੇ ਆ ਕਿ ਜੀ ਉਹਨੂੰ ਫੜਿਆ ਜਾਂਦਾ ਜਾਂ ਉਹਨੂੰ ਫੜ ਕੇ ਤੇ ਫਿਰ ਉਹਦੇ ਕੋਲੋਂ ਇੰਟਰੋਗੇਸ਼ਨ ਕੀਤੀ। ਮੈਂ ਕਹਿੰਦਾ ਕਿ ਜਿਹੜਾ ਆਨੰਦਪੁਰ ਸਾਹਿਬ ਵਾਲਾ ਫੜਿਆ ਆ ਜਾਂ ਹੋਰ ਫੜੇ ਆ, ਉਹਨਾਂ ਕੋਲੋਂ ਕੀ ਬਕਾ ਲਿਆ ਤੁਸੀਂ? ਉਹਨਾਂ ਕੋਲੋਂ ਫੜ ਕੇ ਕੁਝ ਬਕਾ ਕੇ ਸਾਨੂੰ ਇਨਸਾਫ ਦਿੱਤਾ ਹੋਏ ਤੇ ਫਿਰ ਅਸੀਂ ਅੱਗੇ ਸੋਚ ਸਕਦੇ ਹਾਂ। ਇਹਦੇ ਵਿੱਚ ਦੋਸ਼ੀ ਫਿਰ ਸਰਕਾਰ ਹੀ ਹੈ ਜੀ। ਦੇਖੋ ਦੋਸ਼ੀ ਤਾਂ ਅਸੀਂ ਹੁਣ ਕਿਹਨੂੰ ਕਹੀਏ ਦੋਸ਼ੀ, ਜੇ ਸਾਨੂੰ ਇਨਸਾਫ ਨਹੀਂ ਮਿਲੇਗਾ। ਸਾਡਾ ਸਭ ਤੋਂ ਵੱਧ ਅਸੀਂ ਸਭ ਕੁਝ ਕਰਦੇ ਹਾਂ, ਸਾਡੇ ਧੰਦੇ, ਸਾਡੀਆਂ ਨੌਕਰੀਆਂ, ਸਾਡਾ ਕਾਰ ਵਿਹਾਰ ਸਭ ਕੁਝ ਮਗਰ ਤੇ ਹੈ। ਸਭ ਤੋਂ ਪਹਿਲਾਂ ਸਾਡਾ ਗੁਰੂ ਹੈ, ਸਾਡਾ ਧਰਮ ਹੈ। ਤੇ ਵੇਖੋ ਮੈਂ ਤਾਂ ਇਹ ਕਹਿੰਦਾ, ਹੁਣ ਕਈ ਵੀਰ ਸੋਸ਼ਲ ਮੀਡੀਆ ਦੇ ਉੱਤੇ ਕਮੈਂਟ ਕਰਦੇ ਆ ਜਿਹੜੇ ਦੂਸਰੇ ਸਿੱਖ ਧਰਮ ਦੇ ਨਹੀਂ ਆ। ਉਹ ਕਹਿੰਦੇ ਆ ਜੀ ਦੇਖੋ ਉਹਨੇ ਜੇ ਬੇਅਦਬੀ ਕਾਰੀ ਦਿੱਤੀ ਸੀਗੀ ਤੇ ਉਹਦੇ ਨਾਲ ਗੱਲਬਾਤ ਕਰਨੀ ਸੀ, ਉਹਨੂੰ ਸਮਝਾਉਣਾ ਚਾਹੀਦਾ ਸੀ। ਮੈਂ ਕਹਿੰਦਾ ਜੇ ਕੋਈ ਸਾਡੀ ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾ ਲੇ, ਉਸੇ ਵੀਰ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਅਸੀਂ ਇਹ ਤਾਂ ਨਹੀਂ ਉਹਨੂੰ ਕਹਾਂਗੇ ਨਾ ਕਿ ਯਾਰ ਤੂੰ ਰੁਕ ਜਾ, ਤੈਨੂੰ ਸਮਝਾਉਂਦੇ ਆ, ਤੂੰ ਇੱਦਾਂ ਨਹੀਂ ਇੱਦਾਂ ਕਰਨਾ ਸੀਗਾ, ਹੈ ਨਾ। ਉਹ ਐਕਸ਼ਨ ਦਾ ਰਿਐਕਸ਼ਨ ਮੌਕੇ 'ਤੇ ਹੋ ਗਿਆ ਵਾ। ਤੇ ਬਾਕੀ ਗੱਲ ਇਹ ਹੈ ਕਿ ਮੈਂ ਸਿੱਖ ਸੰਗਤਾਂ ਨੂੰ ਅਪੀਲ ਕਰਨੀ ਅਸੀਂ ਚਾਹੁੰਦੇ ਹਾਂ ਕਿ ਇਹ ਹੁਣ ਦੌਰ ਚੱਲਿਆ ਵਾ ਸਾਨੂੰ ਉਕਸਾਉਣ ਦਾ। ਕਿ ਸਾਡੀ ਜਿਹੜੀ ਚੜ੍ਹਦੀ ਕਲਾ ਜਿਹੜੀ ਹੋਈ ਕਿਸਾਨੀ ਮੋਰਚੇ ਦੇ ਵਿੱਚ, ਤੁਸੀਂ ਦੇਖੋ ਕਿੱਥੇ ਲੋਕ ਜਰਦੇ ਨੇ, ਵਿਰੋਧੀ ਜਿਹੜੇ ਉਹ ਕਿੱਥੇ ਜਰਦੇ ਆ ਵੀ ਤੁਹਾਡੇ ਵਾਸਤੇ ਦਿੱਲੀ ਦੇ ਪਰਿਵਾਰ ਰੋਣ, ਤੁਹਾਡੇ ਵਾਸਤੇ ਬਾਹਰ ਦੇ ਲੋਕ, ਬਾਹਰ ਦੀਆਂ ਸਟੇਟਾਂ ਦੇ ਜਿਹੜੇ MP MLA ਨੇ, ਉਹ ਬਾਹਰਲੀਆਂ ਕੰਟਰੀਆਂ ਦੇ ਵਿੱਚੋਂ ਤੁਹਾਡੇ ਵਾਸਤੇ ਤੁਹਾਡੇ ਸੋਲੇ ਗਾਉਣ। ਕਿਸੇ ਨੂੰ ਜਰ ਹੁੰਦਾ ਏ? 10-15 ਦਿਨ ਤੱਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਸਿੱਖਾਂ ਦੀ ਚੜ੍ਹਦੀ ਕਲਾ ਦੀਆਂ ਖਬਰਾਂ ਸੁਣੀਆਂ। ਇੱਕਦਮ ਇੱਕ ਮੂਵਮੈਂਟ ਇਹੋ ਜਿਹੀ ਕਰਾਈ ਕਿ ਤੁਹਾਡੇ ਬਾਰੇ ਜਿਨ੍ਹਾਂ ਨੂੰ ਇੱਕ ਲਫ਼ਜ਼ ਬੋਲਣ ਦਾ ਨਹੀਂ ਮਿਲਦਾ ਸੀਗਾ ਸਿੱਖਾਂ ਬਾਰੇ, ਅੱਜ ਮੀਡੀਆ ਦੇ ਉੱਤੇ ਉਹ ਇਹੋ ਜਿਹੇ ਸਾਡੇ ਵਾਸਤੇ ਲਫ਼ਜ਼ ਬੋਲ ਰਹੇ ਆ। ਤੇ ਉੱਥੋਂ ਦੇ ਬਾਹਰਲੀਆਂ ਪਾਰਲੀਮੈਂਟਾਂ ਦੇ ਲੋਕ ਵੀ ਜਿਹੜੇ ਆ ਉਹ ਸਾਡੇ ਵਾਸਤੇ ਮਤਲਬ ਦੌਰ ਬਦਲ ਗਿਆ, ਹੈ ਨਾ। ਹੁਣ ਸਾਰੇ ਇਕੱਠੇ ਹੋ ਗਏ ਆ ਸਾਡੇ ਵਿਰੋਧੀ, ਚਾਹੇ ਉਹ ਕਾਮਰੇਡ ਆ ਜਾਂ ਏਜੰਸੀਆਂ ਦੇ ਬੰਦੇ ਆ ਜਾਂ ਦੂਸਰੇ ਦੇਸ਼ਾਂ ਦੇ, ਉਹ ਸਾਰੇ ਹੁਣ ਇਕੱਠੇ ਹੋ ਕੇ ਕਹਿ ਰਹੇ ਆ ਕਿ ਸਿੱਖਾਂ ਨੇ ਗਲਤ ਕਰਤਾ ਜੀ। ਪਰ ਜਿਹੜਾ ਸਿੱਖਾਂ ਨਾਲ ਗਲਤ ਹੁੰਦਾ ਆ ਰਿਹਾ ਉਹਦਾ ਕੀ ਹੈ? ਮੈਂ ਤੇ ਇਹੀ ਕਹਿਣਾ ਚਾਹੁੰਦਾ ਸਿੱਖ ਸੰਗਤ ਨੂੰ ਕਿ ਬੜੀ ਉੱਚੀ ਸੋਚ ਰੱਖ ਕੇ ਸਮਝ ਕੇ ਚੱਲਣਾ ਪਏਗਾ ਸਾਨੂੰ ਕਿ ਇਹ ਸਾਡੇ ਕੋਲ ਕਰਾਇਆ ਜਾ ਰਿਹਾ, ਸਾਨੂੰ ਕਿਸੇ ਪਾਸੇ ਨੂੰ ਮੋੜਿਆ ਜਾ ਰਿਹਾ, ਸਾਡੇ ਕੋਲੋਂ ਗਲਤ ਕਰਾ ਕੇ ਸਾਡੀ ਜਿਹੜੀ ਚੜ੍ਹਦੀ ਕਲਾ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਬਣ ਰਹੇ ਆ। ਜਾਟ ਜਿਹੜੀ ਲੋਕ ਨੇ ਉਹ ਸਿੱਖੀ ਦੇ ਵਿੱਚ ਆ ਰਹੇ ਨੇ, ਹੈ ਨਾ। ਤੇ ਪੜ੍ਹੇ ਲਿਖੇ ਲੋਕ ਸਮਝ ਰਹੇ ਆ, ਨੌਜਵਾਨ ਜਿਹੜੇ ਅਨਧਰਮੀ ਆ ਸਿੱਖਾਂ ਤੋਂ ਬਾਹਰ ਦੇ ਆ ਜਿਹੜੇ, ਚਾਹੇ ਉਹ ਹਿੰਦੂ ਹੈ ਜਾਂ ਹੋਰ ਹੈ, ਉਹ ਸਾਰੇ ਸਿੱਖ ਧਰਮ ਨੂੰ ਮੰਨਣਾ ਚਾਹੁੰਦੇ ਆ ਤੇ ਗੁਰੂ ਸਾਹਿਬ ਦੀ ਸ਼ੋਭਾ ਤੇ ਸਾਰੇ ਧਰਮ ਕਰਦੇ ਨੇ, ਹੈ ਨਾ ਜੀ। ਤੇ ਹਿੰਦੂ ਵੇਖੋ ਇੱਕ ਗੱਲ ਹੋਰ ਹੈ, ਸਾਡੇ ਨੌਜਵਾਨ ਜਦੋਂ ਕੋਈ ਹਿੰਦੂ ਵੀਰ ਜਾਂ ਕੋਈ ਵੀਰ ਕਮੈਂਟ ਕਰਦਾ ਹੈ, ਕੋਈ ਗਲਤ ਕਮੈਂਟ ਕਰਦਾ, ਸਾਡੇ ਵਾਲੇ ਠੋਕ ਕੇ ਉਹਨਾਂ ਦੇ ਦੇਵੀ ਦੇਵਤਿਆਂ ਨੂੰ ਗਲਤ ਕਮੈਂਟ ਕਰਦੇ। ਮੈਂ ਕਹਿੰਦਾ ਬਹੁਤ ਗਲਤ ਹੈ। ਜਿਹੜਾ 100 ਬੰਦਾ ਸਾਡੇ ਵੱਲ ਆਸ ਨਾਲ ਵੇਖਦਾ, ਧਰਮ ਨਾਲ ਵੇਖਦਾ, ਉਹਦੀ ਮਨ ਨੂੰ ਠੇਸ ਪਹੁੰਚਦੀ ਆ। ਅਸੀਂ ਗਲਤ ਕਮੈਂਟ ਨਹੀਂ ਕਰਨੇ ਉਹਨਾਂ ਨੂੰ। ਸਾਡੇ ਵਾਸਤੇ ਸਾਰੇ ਚੰਗੇ ਨੇ, ਸਾਡਾ ਜੇ ਧਰਮ ਚੰਗਾ ਤੇ ਉਹਨਾਂ ਦਾ ਉਹਨਾਂ ਵਾਸਤੇ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਐ। ਇੱਥੇ ਸਾਡੇ ਨਾਲ ਨੌਜਵਾਨ ਵੀਰ ਹੋਰ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰੇ, ਥੋੜ੍ਹੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਇੱਕ ਦੁਸ਼ਟ ਜਾਂਦਾ ਜਿਹੜਾ ਬੇਅਦਬੀ ਕਰਨ ਦੀ ਮਨਸ਼ਾ ਲੈ ਕੇ ਜਾਂਦਾ ਹੈ, ਉਹਨੂੰ ਮੌਕੇ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ? ਵਧੀਆ ਕੀਤਾ ਵੀਰੇ। ਬੇਅਦਬੀ ਕਿਸੇ ਧਰਮ ਦੀ ਵੀ ਮਾੜੀ ਆ, ਜਿਹੜੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਉਹਨੂੰ ਮਿਲ ਗਈ ਜੀ। ਹਾਂਜੀ, ਜਿਹੜੇ ਲੋਕ ਕਹਿ ਰਹੇ ਕਿ ਜਿਨ੍ਹਾਂ ਨੇ ਸੋਧਿਆ ਉਹਨਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕਾਂਗਰਸ ਪਾਰਟੀ ਦੇ ਹੋਣ ਚਾਹੇ ਹੋਰ ਪਾਰਟੀਆਂ ਦੇ ਹੋਣ, ਉਹਨਾਂ ਵਾਸਤੇ ਕੀ ਸੁਨੇਹਾ? ਵੀਰੇ ਆਪਣੀ ਆਪਣੀ ਸੋਚ ਆ ਸਭ ਦੀ, ਜੋ ਹੋਇਆ ਵਧੀਆ ਹੋ ਗਿਆ ਜੀ। ਆਪਾਂ ਨਹੀਂ ਇਸ ਬਾਰੇ ਕੁਝ ਕਰਾਂਗੇ ਫਿਰ ਤਾਂ ਬਾਈ ਜੀ ਅੱਗੇ ਇਹਨਾਂ ਨੇ ਘਰਾਂ ਤੱਕ ਪਹੁੰਚ ਜਾਣਾ ਆਪਣੇ। ਇਹ ਤੋਂ ਵੱਡਾ ਹੋਰ ਕੀ ਹੋ ਸਕਦਾ? ਤੁਸੀਂ ਆਪ ਸੋਚੋ ਵੀ ਐਡਾ ਬੜਾ ਕੰਮ ਹੋ ਗਿਆ। ਹੁਣ ਵੀ ਨਾ ਇਹ ਸਭ ਹੁੰਦਾ ਤਾਂ ਤੁਹਾਨੂੰ ਪਤਾ ਸਰਕਾਰਾਂ ਤਾਂ ਇੱਦਾਂ ਹੀ ਤੁਹਾਡੇ ਸਾਹਮਣੇ ਹੀ ਆ ਵੀ ਅਦਾਲਤਾਂ 'ਚ ਜਾਂਦੇ ਆ, ਉਸ ਤੋਂ ਬਾਅਦ ਫਿਰ ਘਰੇ ਹੀ ਇੱਦਾਂ ਰਫਾ ਦਫਾ ਹੋ ਜਾਂਦਾ ਕੰਮ। ਹੁਣ ਜਿੰਨਾ ਚਿਰ ਆਪ ਨਹੀਂ ਇਹ ਸਭ ਹੁੰਦਾ ਤਾਂ ਉਹਨਾਂ ਚਿਰ ਨੱਥ ਨਹੀਂ ਪੈਣੀ ਇਹਨਾਂ ਨੂੰ। ਇਹ ਜ਼ਰੂਰੀ ਸੀ ਬਾਈ ਜੀ, ਟਾਈਮ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਸੀ ਇਹ ਸਭ। ਇੱਦਾਂ ਹੀ ਹੋਣਾ ਚਾਹੀਦਾ ਜੀ। ਨੌਜਵਾਨਾਂ ਦੇ ਆਮ ਜਿਹੜੀ ਤਮਾਮ ਇੱਥੇ ਜਿੰਨੀ ਵੀ ਆਵਾਮ ਹੈ ਉਹਨਾਂ ਦੇ ਵਿਚਾਰ ਨੇ ਕਿ ਜਿਹੜੇ ਦੋਸ਼ੀ ਨੇ, ਜਿਹੜੇ ਦੁਸ਼ਟ ਨੇ, ਇਸ ਤਰੀਕੇ ਦੇ ਨਾਲ ਇਸ ਮਨਸ਼ਾ ਨੂੰ ਲੈ ਕੇ
ਬੇਅਦਬੀ ਕਰਦੇ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਮੌਤ ਦੇ ਘਾਟ ਉਤਾਰਨਾ ਚਾਹੀਦਾ। ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਦੋਸ਼ੀ ਬੇਅਦਬੀ ਕਰਨ ਦੀ ਮਨਸ਼ਾ ਲੈ ਕੇ ਜਾਂਦਾ, ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਉਸਨੇ ਬਹੁਤ ਅੱਛਾ ਕੀਤਾ, ਕਿਉਂਕਿ ਅੱਗੇ ਨੂੰ ਜਿਹੜਾ ਕੋਈ ਹੱਥ ਪਾਊਗਾ ਉਹਨੂੰ ਕੰਬੂਗਾ, ਪੈਸੇ ਲੈ ਕੇ ਵੀ ਕੰਬੂਗਾ। ਇਹ ਹੋਣਾ ਚਾਹੀਦਾ, ਬਹੁਤ ਅੱਛਾ। ਜਿਹੜਾ ਸਾਡੇ ਪਿਓ ਨੇ ਨੂੰ ਕੋਈ ਹੱਥ ਪਾਊਗਾ ਉਹਦੇ ਬੱਚੇ ਪਿਓ ਨੂੰ ਹੱਥ ਪਾਣ ਦੇ ਦੂੰਗੇ। ਜੋ ਵੀ ਹੋਇਆ ਬਹੁਤ ਅੱਛਾ ਹੋਇਆ, ਝਟਕਾਣਾ ਚਾਹੀਦਾ ਨਾਲ ਦੀ ਨਾਲ ਬੇਅਦਬੀ ਵਾਲੇ ਨੂੰ। ਭਾਈ ਤੁਸੀਂ ਕਿਵੇਂ ਦੇਖਦੇ ਹੋ? ਮੇਰਾ ਵੀ ਇਹੀ ਵਿਚਾਰ ਹੈ ਜੀ, ਅੱਛਾ ਕੀਤਾ ਉਹਦੇ ਨਾਲ, ਨਹੀਂ ਫਿਰ ਅੱਗੇ ਨੂੰ ਕੋਈ ਇੱਦਾਂ ਅੱਗੇ ਨੂੰ ਕਰਨੇ ਦੀ ਹਿੰਮਤ ਨਹੀਂ ਕਰੂਗਾ ਹੋਰ ਕੋਈ। ਬਾਬਾ ਜੀ ਤੁਸੀਂ ਕਿਵੇਂ ਦੇਖਦੇ ਹੋ ਜੀ? ਹਾਂਜੀ, ਕਿਵੇਂ ਦੇਖਦੇ ਹੋ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਦੋਸ਼ੀ ਬੇਅਦਬੀ ਦੀ ਮਨਸ਼ਾ ਲੈ ਕੇ ਜਾਂਦਾ ਹੈ, ਮੌਕੇ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਇਸ ਫੈਸਲੇ ਦੇ ਨਾਲ ਸਹਿਮਤ ਹੋ? ਹਾਂਜੀ ਬਿਲਕੁਲ ਠੀਕ ਹੈ ਜੀ, ਜਿਹੜਾ ਬੰਦਾ ਗੱਲ ਠੀਕ ਹੈ ਬਿਲਕੁਲ। ਹਾਂਜੀ ਬਿਲਕੁਲ ਠੀਕ ਹੈ ਜੀ। ਮੈਂ ਵੀ ਸਹਿਮਤ ਹਾਂ। ਛੋਟੇ ਛੋਟੇ ਬੱਚਿਆਂ ਦੇ ਨਾਲ, ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਇਹੀ ਵਿਚਾਰ ਨੇ ਕਿ ਜਿਹੜੇ ਦੁਸ਼ਟ ਇਸ ਤਰ੍ਹਾਂ ਦੇ ਨਾਲ ਬੇਅਦਬੀ ਕਰਦੇ ਆ ਉਹਨਾਂ ਨੂੰ ਮੌਕੇ ਤੇ ਮੌਤ ਦੇ ਘਾਟ ਉਤਾਰਨਾ, ਕਿਉਂਕਿ ਕਾਨੂੰਨ ਦੇ ਉੱਪਰ ਜਿਹੜੀ ਕਾਨੂੰਨੀ ਵਿਵਸਥਾ ਉਹਦੇ ਉੱਪਰ ਵਿਸ਼ਵਾਸ ਹੁੰਦਾ ਹੈ ਕਿ ਕਾਨੂੰਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵੇਗਾ। ਪਰ ਜਦੋਂ ਇਸ ਤਰੀਕੇ ਦੇ ਨਾਲ ਨਹੀਂ ਫੈਸਲੇ ਲਏ ਜਾਂਦੇ, ਸਰਕਾਰ ਦੇ ਵੱਲੋਂ ਸਖਤੀਆਂ ਨਹੀਂ ਵਰਤੀਆਂ ਜਾਂਦੀਆਂ, ਤਾਂ ਲਗਾਤਾਰ ਉਹਨਾਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਹੈ। ਇਸ ਤਰੀਕੇ ਦੇ ਨਾਲ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਹੈ ਕਿ ਬਰਗਾੜੀ ਤੋਂ, ਬਹਿਬਲ ਕਲਾਂ ਤੋਂ ਲੈ ਕੇ ਜਿਹੜੇ ਦੋਸ਼ੀ ਨੇ ਉਹ ਸਿੱਖਾਂ ਦੇ ਪਾਵਨ ਸਥਾਨਾਂ ਤੱਕ ਚਲੇ ਜਾਂਦੇ ਆ, ਕੇਸਗੜ੍ਹ ਸਾਹਿਬ ਦੇ ਪਾਵਨ ਸਥਾਨ ਤੇ ਚਲੇ ਜਾਂਦੇ ਆ, ਉੱਥੇ ਬੇਅਦਬੀ ਕਰਨ ਦੀ ਮਨਸ਼ਾ ਲੈ ਕੇ ਚਲੇ ਜਾਂਦੇ ਆ। ਤਾਂ ਇੱਥੋਂ ਤੱਕ ਕਿ ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਵੀ ਬੇਅਦਬੀ ਦੀ ਮਨਸ਼ਾ ਲੈ ਕੇ ਚਲੇ ਜਾਂਦੇ। ਹੋਰ ਭੈਣਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਥੋੜੇ ਦਿਨ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਦੀ ਮਨਸ਼ਾ ਲੈ ਕੇ ਗਏ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਇਸ ਵਿਚਾਰ ਦੇ ਨਾਲ ਸਹਿਮਤ ਹੋ? ਕੀ ਕਹਿਣਾ ਚਾਹੁੰਦੇ ਹੋ? ਇਹ ਬਹੁਤ ਮਨਭਾਗੀ ਘਟਨਾ ਹੈ ਤੇ ਇਹੋ ਜਿਹਾ ਕਰਨ ਵਾਲੇ ਨੂੰ ਜੋ ਸਜ਼ਾ ਮਿਲੀ ਹੈ, ਮੈਨੂੰ ਲੱਗਦਾ ਹੈ ਜੇ ਇਹੋ ਜਿਹਾ ਸਿੱਖ ਕੌਮ ਕਦਮ ਚੱਕੂਗੀ ਤਾਂ ਹੀ ਇਹੋ ਜਿਹੇ ਕੰਮ ਹੋਣ ਤੋਂ ਹਟਣਗੇ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਮੰਦਿਰਾਂ ਦੇ ਵਿੱਚ ਇਹੋ ਜਿਹੇ ਕੰਮ ਨਹੀਂ ਹੋ ਰਹੇ, ਮਸਜਿਦ 'ਚ ਇਹੋ ਜਿਹੇ ਕੰਮ ਨਹੀਂ ਹੋ ਰਹੇ, ਤੇ ਕਿਉਂ ਸਿਰਫ ਗੁਰਦੁਆਰਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਅਸੀਂ ਸਾਰੇ ਸਿੱਖ ਹੋਣ ਕਰਕੇ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਵਾਸਤੇ ਪੂਰੇ ਉਪਰਾਲੇ ਕਰਨਾ ਚਾਹੁੰਦੇ ਹਾਂ ਤੇ ਕਰਨੇ ਚਾਹੀਦੇ ਵੀ ਨੇ। ਪਰ ਜੋ ਇਹ ਸਜ਼ਾ ਦਿੱਤੀ ਹੈ, ਮੈਨੂੰ ਲੱਗਦਾ ਬਿਲਕੁਲ ਉਸਦੇ ਜੋ ਉਹਨੇ ਕੀਤਾ ਹੈ ਉਸ ਕਰਮ ਦੇ ਅਕੋਰਡਿੰਗ ਬਿਲਕੁਲ ਸਹੀ ਹੈ ਤੇ ਅਸੀਂ ਇਸ ਤੇ ਬਿਲਕੁਲ ਹੱਕ 'ਚ ਹਾਂ। ਤੇ ਇਹੋ ਜਿਹੇ ਇੱਕ ਦੋ ਹੋਰ ਕੰਮ ਹੋਣਗੇ ਤਾਂ ਲੋਕ ਮਹਾਰਾਜ ਜੀ ਦੀ ਬੇਅਦਬੀ ਕਰਨ ਤੋਂ ਪਿੱਛੇ ਹਟਣਗੇ। ਨਹੀਂ, ਇਹਨਾਂ ਨੇ ਖੇਡ ਬਣਾ ਲਿਆ ਹੈ ਵੀ ਮਹਾਰਾਜ ਜੀ ਨੂੰ ਜਦ ਮਰਜ਼ੀ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾ ਲੈਂਦੇ ਨੇ। ਤੇ ਸਰਕਾਰ ਦੇ ਕੁਝ ਨੁਮਾਇੰਦੇ ਨੇ ਜਿਹੜੇ ਇਸ ਘਟਨਾ ਦੀ ਨਿਖੇਧੀ ਕਰਦੇ ਆ ਕਿ ਜਿਨ੍ਹਾਂ ਦੋਸ਼ੀਆਂ ਨੇ, ਜਿਨ੍ਹਾਂ ਲੋਕਾਂ ਨੇ ਇਸ ਵਿਅਕਤੀ ਨੂੰ ਮਾਰਿਆ, ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਉਹ ਅਪਰਾਧ ਹੈਗਾ ਤੇ ਉਹ ਜਾਣਦੇ ਨੇ ਵੀ ਉਹ ਅਪਰਾਧ ਕਰ ਰਹੇ ਨੇ ਤੇ ਅਪਰਾਧ ਨੂੰ ਰੋਕਣ ਵਾਸਤੇ ਕਾਨੂੰਨ ਬਣੇ ਨੇ। ਪਰ ਜੇ ਕੋਈ ਜਾਣ ਬੁੱਝ ਕੇ ਕੋਈ ਅਪਰਾਧ ਕਰਦਾ ਹੈ ਤੇ ਉਸ ਨੂੰ ਜੇ ਉਹ ਰੋਕ ਨਹੀਂ ਸਕਦੇ ਤਾਂ ਉਹਨਾਂ ਨੂੰ ਉਸ ਵਾਸਤੇ ਬਚਾਵ ਕਾਰਜ ਵੀ ਨਹੀਂ ਕਰਨੇ ਚਾਹੀਦੇ ਨੇ। ਜੇ ਉਹ ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਤਾਂ ਇਹ ਬਿਲਕੁਲ ਸਿੱਖ ਧਰਮ ਦੇ ਅਨੁਕੂਲ ਨਹੀਂ ਹੈਗਾ ਤੇ ਉਹਨਾਂ ਦੇ ਅਗੇਂਸਟ ਹੈ। ਜਿਹੜਾ ਬੇਅਦਬੀ ਆਪਣਾ ਮੇਰੇ ਅੰਮ੍ਰਿਤਸਰ ਹੋਇਆ, ਬਹੁਤ ਗਲਤ ਹੋਇਆ ਜੀ। ਇਹ ਸਾਰੇ ਰਾਜਨੀਤੀਕਰਨ ਹੋਏ। ਨਹੀਂ, ਜਿਹੜਾ ਮੌਕੇ ਤੇ ਮੌਤ ਦੇ ਘਾਟ ਉਤਾਰ ਦੇਣਾ, ਜਿਹੜਾ ਗੁਰੂ ਸਾਹਿਬ ਦੀ ਪੱਤ ਲਾਉਣ ਦੀ ਕੋਸ਼ਿਸ਼ ਕਰਦਾ ਹੈ ਭਰੀ ਸਭਾ ਦੇ ਵਿੱਚ, ਕਿ ਉਸ ਨੂੰ ਮੌਤ ਦੇ ਘਾਟ ਮੌਕੇ ਤੇ ਸੰਗਤ ਵੱਲੋਂ ਫੈਸਲਾ ਲੈ ਕੇ ਇਸ ਤਰ੍ਹਾਂ ਦਾ ਜਿਹੜਾ ਸੀ ਕਦਮ ਚੱਕ ਲਿਆ ਜਾਣਾ ਸਹੀ ਸੀ ਜਾਂ ਗਲਤ ਸੀ? ਨਾ, ਸਹੀ ਦੀ ਵੀਰੇ, ਬਿਲਕੁਲ ਸਹੀ ਦੀ। ਇਹਨਾਂ ਦੋਸ਼ੀਆਂ ਦਾ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਇਹਨਾਂ ਨੂੰ ਸਿੱਧੇ ਰਾਹੇ ਪਾਇਆ ਜਾ ਸਕਦਾ ਹੈ? ਸਿੱਧੇ ਰਾਹੇ ਦਾ ਵੀਰੇ ਹੁਣ ਦੇਖੋ, ਇਹਦਾ ਲੰਬਾ ਚੌੜਾ ਪ੍ਰੋਸੀਜਰ ਆ। ਪਹਿਲਾਂ ਵੀ ਆਪਣੇ ਹੋਇਆ, ਜਦੋਂ ਕਿੰਨਾ ਹੋਇਆ, ਉਦੋਂ ਬਾਅਦ ਫੇਰ ਨਹੀਂ ਹੋਇਆ, ਹੁਣ ਅੰਮ੍ਰਿਤਸਰ ਦਾ ਹੋਇਆ। ਇਹਦਾ ਕੋਈ ਜੜ ਨਹੀਂ ਨਾ ਲੱਭੀ, ਇਹਦੀ ਮੇਨ ਜੜ ਨਹੀਂ ਇਹਦੀ ਲੱਭ ਰਹੀ, ਉਹ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਬਹੁਤ ਮੰਦਭਾਗਾ ਇਸ ਤਰ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦੀ ਘਟਨਾ ਦੀ ਮਨਸ਼ਾ ਲੈ ਕੇ ਆਏ ਵਿਅਕਤੀਆਂ ਦਾ ਇਸ ਤਰੀਕੇ ਦੇ ਨਾਲ ਸੋਧਾ ਲੱਗਣਾ ਵੀ ਇੱਕ ਚੰਗਾ ਪੱਖ ਹੈ। ਪਰ ਉੱਥੇ ਹੀ ਸਰਕਾਰ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਆ, ਕਿਉਂ ਸਰਕਾਰ ਸਖਤੀ ਦੇ ਨਾਲ ਇਹਨਾਂ ਦੇ ਉੱਪਰ ਬਣਦੀ ਹੋਈ ਕਾਰਵਾਈ ਨਹੀਂ ਕੀਤੀ ਜਾ ਰਹੀ? ਕਿਉਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੋਰ ਤਰ੍ਹਾਂ ਦੇ ਕਾਨੂੰਨ ਤਾਂ ਬਣਾਏ ਜਾ ਸਕਦੇ ਆ ਜਿਹੜੇ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ, ਪਰ ਜਿਹੜੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਸ਼ਖਸ ਨੇ, ਲੋਕ ਨੇ, ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ? ਕਿਉਂ ਨਹੀਂ ਭਰੀ ਸਭਾ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ? ਕਿਉਂ ਨਹੀਂ ਉਹਨਾਂ ਵਾਸਤੇ ਇਸ ਤਰ੍ਹਾਂ ਦੇ ਸਖਤ ਕਾਨੂੰਨ ਬਣਦੇ ਜਿਨ੍ਹਾਂ ਦੇ ਨਾਲ ਅੱਗੇ ਤੋਂ ਜਿਹੜਾ ਦੋਸ਼ੀ ਹੈ ਇਸ ਤਰ੍ਹਾਂ ਦੀ ਘਟਨਾ ਨੂੰ ਘਟਾਉਣ ਤੋਂ ਪਹਿਲਾਂ ਜਿਹੜਾ ਹੈ ਆਪਣੇ ਮਨ ਦੇ ਨਾਲ ਪੱਕੀ ਵਿਚਾਰ ਗੰਢ ਲਵੇ ਕਿ
ਇਸ ਬੇਅਦਬੀ ਦੇ ਬਦਲੇ ਮੈਨੂੰ ਬਹੁਤ ਵੱਡੀ ਸਖਤ ਸਜ਼ਾ ਮਿਲੇਗੀ, ਜਿਸ ਦੇ ਨਾਲ ਮੈਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।